ਤੁਸੀਂ ਦਿੱਤੇ ਜਾਏ ਅਕਾਊਂਟ ਨੰਬਰਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਤੁਹਾਡੇ ਕੋਲ ਕੋਈ ਇਸ਼ੂ ਹੈਗਾ ਜਿਹੜਾ ਡਿਸਕਸ ਕਰਨਾ ਤੁਸੀਂ ਚਾਹੁੰਦੇ ਹੋ? ਹਾਂਜੀ, ਪਹਿਲਾਂ ਅਸੀਂ ਕੁਝ ਮੈਸੇजेस ਨੇ ਕੁਇਕਲੀ। ਵੀਰ ਸੁਖਵਿੰਦਰ ਸਿੰਘ ਰਿਆਤ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਤ ਚੰਦ ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਰਸ਼ੀਦ ਸਿਰਫ ਟੋਮ ਗ੍ਰੇਟ ਜੌਬ ਡਾਕਟਰ ਸਾਹਿਬ, ਸ਼ੁਕਰੀਆ। ਬਲਿਹਾਰ ਸਿੰਘ ਕੰਗ, TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਮੀਤ ਸਿੰਘ ਬੱਬਰ ਤੇ ਅਨੀਸ ਸੱਤੀ, ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਇਹ ਬੇਸ਼ੱਕ ਸਰਵੇ ਜਿਹੜਾ UK ਦੇ ਵਿੱਚ ਸਿੱਖ ਨੈਟਵਰਕ ਨੇ ਕਰਵਾਇਆ, ਇਹ ਕੁਝ ਪੁਰਾਣਾ ਹੈ, ਲੇਕਿਨ ਕਿਉਂਕਿ ਇਹਦੇ ਨਾਲ ਬੇਸਡ ਇਹਨੂੰ ਅਸੀਂ ਆਪਣੇ ਪ੍ਰੋਗਰਾਮ 'ਚ ਡਿਸਕਸ ਨਹੀਂ ਸੀ ਕੀਤਾ। ਇਹਦੇ 'ਤੇ ਬੇਸ ਭੈਣ ਜੀ ਅਮਨਜੋਤ ਕੌਰ ਦੀ ਲਿਖਤ ਚੰਡੀਗੜ੍ਹ ਤੋਂ ਆਈ ਹੈ, ਸੋ ਮੈਂ ਇਸ ਲਈ ਫਿਰ ਉਸ ਪੁਰਾਣੀ ਸਟੋਰੀ ਨੂੰ ਵੀ ਪਿਕ ਕੀਤਾ। ਔਰ ਇਹਦੇ 'ਚ ਇਹ ਜਿਹੜਾ ਸਰਵੇ ਹੈ ਉਹਦੇ 'ਚ ਉਹਨਾਂ ਨੇ UK ਸਿੱਖ ਸਰਵੇ 2016 ਕਰਵਾਇਆ ਹੈ, ਔਰ ਉਹਦੇ 'ਚ ਲਗਭਗ 5400 ਦੇ ਕਰੀਬ ਉਹਨਾਂ ਨੇ ਇਹ ਸਿੱਖ ਨੈਟਵਰਕ ਨੇ ਐਨੂਅਲ ਸਰਵੇ 'ਚ ਲੋਕਾਂ ਦੇ ਨਾਲ ਗੱਲਬਾਤ ਕੀਤੀ, ਸਿੱਖਾਂ ਦੇ ਨਾਲ। ਔਰ ਉਹਦੀ ਇਹ ਖਬਰ ਜਿਹੜੀ ਏਜੰਸੀਆਂ ਦੀ ਖਬਰ CPTI ਦੀ, ਉਹਨੇ ਕਿਹਾ ਕਿ ਮੈਨੀ ਸਿੱਖਸ ਇਨ UK ਰਿਜੈਕਟ ਬੀਇੰਗ ਡਿਸਕ੍ਰਾਈਬਡ ਐਜ਼ ਇੰਡੀਅਨ ਔਰ ਏਸ਼ੀਅਨ ਐਂਡ ਵੁੱਡ ਪ੍ਰੈਫਰ a separate ethnic category created for a Sikh identity according to the findings of UK Sikh Survey 2016 released today। ਕਿ ਉਹਨਾਂ ਨੇ ਕਿਹਾ ਕਿ ਵੀ ਜਿਹੜੀ ਇਹ ਸੈਂਸਸ ਜਾਂ ਦੂਜੇ, ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਕੋਈ ਇੰਡੀਅਨ ਸਿੱਖ ਲਿਖੇ ਜਾਂ ਏਸ਼ੀਅਨ ਲਿਖੇ, ਸਾਡੇ ਲਈ ਇੱਕ ਵੱਖਰੀ ਕੈਟਾਗਰੀ ਜਿਹੜੀ ਹੈ ਸਿੱਖ ਹੀ ਹੋਣੀ ਚਾਹੀਦੀ ਹੈ। The annual survey by Sikh network involving 4,500 respondents also found that the community continues to face discrimination and hate crimes। ਕਿ ਉਹਨਾਂ ਨੇ ਇਹ ਵੀ ਕਿਹਾ ਵੀ ਉਹਨਾਂ ਦੇ ਖਿਲਾਫ ਨਫ਼ਰਤ ਔਰ hate crime ਲਗਾਤਾਰ ਜਾਰੀ ਨੇ। This report contains the network finding and is intended to assist government department, other public bodies and political parties to understand existing trends and developments of the British Sikh community। 19 of 26 reject being described as Indian or Asian। 20 ਚੋਂ 19 ਸਿੱਖਾਂ ਨੇ ਕਿਹਾ ਵੀ ਅਸੀਂ ਬਿਲਕੁਲ ਇੰਡੀਅਨ ਨਹੀਂ ਕਹਾਉਣਾ ਚਾਹੁੰਦੇ। 93.5% would welcome the inclusion of a separate ethnic tick box for Sikhs in the census 2021। ਕਿ 93.5% ਨੇ ਕਿਹਾ ਕਿ ਜੀ ਵੱਖਰਾ ਬਾਕਸ ਹੋਣਾ ਚਾਹੀਦਾ ਹੈ ਜਿਹਦੇ 'ਚ ਅਸੀਂ ਸਿੱਖ ਲਿਖੀਏ। ਐਂਡ ਮੋਰ ਦੈਨ 94% would welcome a statutory code of practice for the 5 kakars, ਕੇਸ਼, ਕੜਾ, ਕੰਘਾ, ਕਛਹਿਰਾ ਐਂਡ ਕਿਰਪਾਨ ਐਂਡ ਸਿੱਖ ਟਰਬਨ। ਦਾ ਸਰਵੇ ਇਨਕਲੂਡਸ ਕਿ ਵੀ ਉਹਦੇ 'ਚ ਜਿਹੜਾ 94% ਨੇ ਕਿਹਾ ਵੀ ਸੈਪਰੇਟ ਇੱਕ ਕੋਡ ਲਾਅ ਫਾਰਮ 'ਚ ਹੋਏ ਜਿਹਦੇ 'ਚ ਕਿ ਸਾਡੇ 5 ਕਕਾਰਾਂ ਨੂੰ ਪੱਕੇ ਤੌਰ 'ਤੇ ਕਾਨੂੰਨੀ ਤੌਰ ਦੇ ਉੱਤੇ ਮਾਨਤਾ ਹੋਏ ਤਾਂ ਕਿ ਹਰ ਥਾਂ ਇਹ ਲੜਾਈ ਨਾ ਲੜਨੀ ਪਏ। ਸੋ ਇਸ 'ਤੇ ਹੀ ਬੇਸਡ ਬੀਬੀ ਅਮਨਜੋਤ ਕੌਰ ਜੀ ਨੇ ਲਿਖਿਆ UK Sikhs did the right thing, entire Sikh diaspora must follow suit। ਕਿ ਜੋ UK ਦੇ ਸਿੱਖਾਂ ਨੇ ਕੀਤਾ ਸਰਵੇ ਨਾਲ ਕਿਹਾ ਇਹ ਬਿਲਕੁਲ ਠੀਕ ਹੈ ਔਰ ਸਾਰੇ ਦੁਨੀਆ ਭਰ ਦੇ ਸਿੱਖਾਂ ਨੂੰ ਇਵੇਂ ਕਰਨਾ ਚਾਹੀਦਾ। ਉਹਨਾਂ ਨੇ ਲਿਖਿਆ ਕਿ ਦਿਸ ਨਿਊਜ਼ ਮਸਟ ਹੈਵ ਆਲਰੇਡੀ ਰੀਚਡ ਯੂ। ਉਹਨਾਂ ਨੇ ਲਿੰਕ ਭੇਜਿਆ। ਇਫ ਦ ਸਰਵੇ ਇਜ਼ ਟਰੂ ਦੈਨ ਇਟ ਇਜ਼ ਅ ਵੈਲਕਮ ਸਾਈਨ। ਮੋਰ ਸਿੱਖਸ ਮਸਟ ਫੋਲੋ ਦਿਸ ਐਂਡ ਸਿੱਖਸ ਇਨ ਐਂਟਾਇਰ ਡਾਇਸਪੋਰਾ ਮਸਟ ਫੋਲੋ ਦਿਸ। ਕਿ ਸਾਰੀ ਦੁਨੀਆ ਦੇ ਸਿੱਖਾਂ ਨੂੰ ਇਹ ਫੋਲੋ ਕਰਨਾ ਚਾਹੀਦਾ। It is not about just being unique Sikh identity but also awareness of Sikhs as our community is ignored in media, justice system and academia, and issues faced uniquely by us are ignored in obfuscatory labels like Asian, Indian or Punjabi। ਉਹਨਾਂ ਨੇ ਕਿਹਾ ਜੀ ਇਹ ਸਿਰਫ ਸਾਡੀ ਆਈਡੈਂਟੀਟੀ ਲਈ ਜ਼ਰੂਰੀ ਨਹੀਂ ਹੈ ਪਰ ਇਹਦੇ ਨਾਲ ਸਾਡੀ ਕਮਿਊਨਿਟੀ ਨੂੰ ਮੀਡੀਆ ਹੋਏ, ਜੁਡੀਸ਼ਰੀ ਹੋਏ, ਅਕਾਦਮਿਕ ਹਲਕੇ ਹੋਣ ਉਹ ਬਿਲਕੁਲ ਇਗਨੋਰ ਕਰਦੇ ਨੇ ਔਰ ਸਾਨੂੰ ਏਸ਼ੀਅਨ, ਇੰਡੀਅਨ ਜਾਂ ਪੰਜਾਬੀ ਕੈਟਾਗਰੀ 'ਚ ਕਲੱਬ ਕਰਕੇ ਸਾਡੀ ਵੱਖਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ। I urge all Sikhs in diaspora to describe themselves and urge to be listed as Sikhs as in Sikh Americans, Sikh Malaysians, Sikh Canadians, etc. and not name themselves or any of their organizations, publications or forums with labels like Indian, Desi, South Asia, Asia or Punjabi। ਉਹਨਾਂ ਨੇ ਕਿਹਾ ਜੀ ਆਹ ਸਾਰੇ ਲੇਬਲ ਲਾਓ ਔਰ ਸਿੱਖ ਅਮਰੀਕਨ, ਸਿੱਖ ਕੈਨੇਡੀਅਨ ਔਰ ਜਿਹੜੀਆਂ ਤੁਹਾਡੀਆਂ ਪਬਲੀਕੇਸ਼ਨਸ ਨੇ ਉਹਨਾਂ ਨੂੰ ਵੀ ਤੁਸੀਂ ਸਿੱਖ ਸ਼ਬਦ ਦੇ ਨਾਲ ਜਿਹੜਾ ਉਹ ਜੋੜ ਕੇ ਗੱਲ ਕਰੋ। we need our people and their histories, present conditions documented in specific terms। If unique distinct identity doesn't exist in any official forms
then what is the use of simply boasting about our identity or crying on social media or protest? ਉਹਨਾਂ ਨੇ ਕਿਹਾ ਜੀ ਜੇ ਸਰਕਾਰੀ ਤੌਰ ਤੇ ਸਾਡੀ ਵੱਖਰੀ ਸਿੱਖ ਆਈਡੈਂਟੀਟੀ ਜਿਹੜੀ ਹੈ ਉਹ ਰੈਕਗਨਾਈਜ਼ ਨਹੀਂ ਹੁੰਦੀ ਤਾਂ ਸੋਸ਼ਲ ਮੀਡੀਆ ਤੇ ਜਦ ਉਹ ਵੈਸੇ ਗੱਲ ਕਰਨ ਦਾ ਕੀ ਫਾਇਦਾ ਹੈ? ਔਰ there must be international movement to get Sikh diaspora to officially push for category as Sikh, reject other labels besides getting recognition for Sikh ceremonies, code of conduct, history, etc. ਬਿਨਾਂ ਸਾਰਿਆਂ ਦੇ ਲਈ ਤੁਸੀਂ ਆਪਣੀ ਸਿੱਖ ਆਈਡੈਂਟੀਟੀ ਦੇ ਨਾਲ ਹਰ ਥਾਂ ਤੇ ਮਾਨਤਾ ਹਾਸਲ ਕਰੋ. Sikhs need it more than ever after being mistaken for after 9/11 and being targeted for hate crimes post 9/11 and every other crime. ਕਿ ਬਹੁਤ ਵਾਰ ਮਿਸਟੇਕਨ ਆਈਡੈਂਟੀਟੀ ਦੇ ਥੱਲੇ ਹਮਲੇ ਹੁੰਦੇ ਨੇ, ਇਸ ਲਈ ਹੋਰ ਵੀ ਜ਼ਰੂਰੀ ਹੈ. Indians criticize this report a lot and some naive Indian Sikhs also criticize this, but it needs to be made clear that it's not about being Khalistani, anti-national or denying roots. ਕਿ ਬਹੁਤ ਸਾਰੇ ਭਾਰਤੀਆਂ ਨੇ ਇਹਨੂੰ ਰਿਪੋਰਟ ਦੇ ਖਿਲਾਫ ਗੱਲ ਕੀਤੀ, ਕੁਝ ਜਿਹੜੇ ਉਹਨਾਂ ਦੇ ਪਿੱਠੂ ਸਿੱਖ ਨੇ ਉਹਨਾਂ ਨੇ ਵੀ ਕੀਤਾ, ਪਰ ਉਹਨਾਂ ਨੇ ਕਿਹਾ ਵੀ ਇਹਦੇ 'ਚ ਕੋਈ ਇਹ ਖਾਲਿਸਤਾਨ ਦੀ ਗੱਲ ਨਹੀਂ ਹੈ ਔਰ ਕੋਈ ਰਾਸ਼ਟਰ ਵਿਰੋਧੀ ਹੋਣ ਜਾਂ ਨਾ ਹੋਣ ਨਾਲ ਇਹਦਾ ਸੰਬੰਧ ਨਹੀਂ ਹੈ. Denying roots argument is baseless since the Sikh roots are in Sikhi first. ਕਿ ਜਿਹੜੇ ਕਹਿੰਦੇ ਨੇ ਜੀ ਇੰਡੀਅਨ ਨਾ ਕਹਿ ਕੇ ਸਿੱਖ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਹੇ ਨੇ, ਬੀਬੀ ਅਮਨਜੋਤ ਕਹਿੰਦੇ ਨੇ ਕਿ ਸਾਡੀ ਜਿਹੜੀਆਂ ਜੜ੍ਹਾਂ ਨੇ ਉਹ ਸਿੱਖੀ 'ਚ ਨੇ, ਹੋਰ ਕਿਸੇ ਥਾਂ ਤੇ ਨਹੀਂ ਹੈਗੀਆਂ. ਸੋ ਸਾਡੀਆਂ ਰੂਟਸ ਸਿੱਖੀ ਨਾਲ ਨੇ. We are Sikhs before being anything else. Original argument is also futile because birthplace of Guru Nanak Sahib is now in Pakistan. Technically the birthplace of Sikhism is Pakistan then. ਮੈਂ ਕਿਹਾ ਜੀ ਇੰਡੀਅਨਸ ਕਾਹਦਾ ਰੌਲਾ ਪਾ ਰਹੇ ਨੇ, ਗੁਰੂ ਨਾਨਕ ਸਾਹਿਬ ਦਾ ਜਨਮ ਸਥਾਨ ਤਾਂ ਪਾਕਿਸਤਾਨ 'ਚ ਹੈ. ਸੋ ਜੇ ਇਹਨਾਂ ਦੀ ਡੈਫੀਨੇਸ਼ਨ ਲਓ ਤੇ ਟੈਕਨੀਕਲੀ ਅਸੀਂ ਪਾਕਿਸਤਾਨੀ, ਕਿਉਂਕਿ ਸਾਡੇ ਗੁਰੂ ਦਾ ਜਨਮ ਸਥਾਨ ਉੱਥੇ ਹੈ, ਪਰ ਅਸੀਂ ਆਪਣੀ ਸਿੱਖੀ ਦੀ ਜੜ ਜਿਹੜੀ ਹੈ ਉਸ ਨਾਲ ਜੁੜੀ ਹੈ. ਇੰਡੀਅਨ ਦੇ ਲੇਬਲ ਜਿਹੜੇ ਨੇ ਲਾਈਏ. Nationality labels are incidental. Sikhs must realize that and give similar replies to others who raise suspicion or point fingers. There must be no resistance or fear in Sikhs in making sure they are listed as Sikhs in all official forms and records everywhere and not lost under labels like Indian, Asian, South Asian, Punjabi. ਪਹਿਲਾਂ ਹੀ ਇਹ ਗੱਲ ਹੋ ਚੁੱਕੀ ਹੈ. Punjabi label is also wrong because Punjab is in Pakistan also. And Punjabis could be anyone, be it Indian or Pakistani or Hindu, Muslim, Christian. ਉਹਨਾਂ ਨੇ ਕਿਹਾ ਜੀ ਜਿਹੜਾ ਆਪਣੇ ਆਪ ਨੂੰ ਪੰਜਾਬੀ ਕਹਾਣਾ ਇਹ ਵੀ ਬੰਦ ਕਰੋ, ਕਿਉਂਕਿ ਵੱਡਾ ਹਿੱਸਾ ਪੰਜਾਬ ਦਾ ਪਾਕਿਸਤਾਨ 'ਚ ਹੈ ਔਰ ਹਿੰਦੂ, ਮੁਸਲਮਾਨ, ਈਸਾਈ ਵੀ ਪੰਜਾਬੀ ਨੇ. Indian government and their lobby groups always try to get the word Sikh deleted or replaced in textbooks and media abroad and in India and are intent to use the word Sikh only in relation to so-called terrorism. Their nefarious design should be noticed by all Sikhs who need to stop taking it lightly. When asked what is the name or how does it matter, they must be asked if it doesn't matter, then why entire might of all agencies is directed at erasing the word Sikh? All families and formal groups, social media, gurdwaras must campaign among Sikhs in diaspora to push for their identity. ਉਹਨਾਂ ਨੇ ਕਿਹਾ ਜੀ ਇਹ ਜੇ ਅਸੀਂ ਸਿੱਖ ਨਹੀਂ ਹੈਗੇ, ਇੱਕੋ ਵਾਰੀ ਕਹਿੰਦਾ ਇੰਡੀਅਨ ਏਜੰਸੀਆਂ ਸਾਨੂੰ ਸਿੱਖ ਕਹਿੰਦੀਆਂ ਜਦੋਂ ਟੈਰਰਿਜ਼ਮ ਦੇ ਖਾਤੇ 'ਚ ਪਾਣਾ ਹੁੰਦਾ, ਅਦਰਵਾਈਜ਼ ਉਹ ਸਾਡੀ ਸਿੱਖ ਆਈਡੈਂਟੀਟੀ ਨੂੰ ਡਿਲੂਟ ਕਰ ਰਹੇ ਨੇ. ਸੋ ਇਹਨਾਂ ਦਾ ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬਿਲਕੁਲ ਠੀਕ ਪਹੁੰਚ ਲਈ ਹੈ. ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਐਂਡ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ. ਅੱਜ ਦੇ ਵਿਚਾਰ ਲਈ ਅਸੀਂ ਰਾਗ ਗੌੜੀ 52 ਅੱਖਰੀ ਕਬੀਰ ਜੀ ਕੀ ਦੇ 2 ਸ਼ਲੋਕ 19 ਤੇ 20 ਚੁਣੇ ਨੇ ਜੀ. ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲਾਗੇ, ਨਿਡਰ ਹੁਆ ਡਰ ਉਹ ਹੋਏ ਭਾਗੇ. ਕਿ ਵੀ ਜਦੋਂ ਤੁਹਾਡੇ ਅੰਦਰ ਰੱਬ ਦਾ ਭੈ ਆ ਜਾਂਦਾ ਹੈ, ਫਿਰ ਦੂਸਰਾ ਡਰ ਜਿਹੜਾ ਦੁਨਿਆਵੀ ਉਹ ਚਲਾ ਜਾਂਦਾ ਹੈ. ਡੱਡਾ ਡਰ ਉਪਜੇ ਡਰ ਜਾਈ, ਜਦੋਂ ਰੱਬ ਦਾ ਡਰ ਆ ਗਿਆ, ਪਿਆਰ ਭਰਿਆ ਡਰ, ਤੇ ਦੂਜਾ ਡਰ ਚਲਾ ਜਾਂਦਾ. ਤਾਂ ਡਰ ਮੈਂ ਡਰ ਰਿਹਾ ਸਮਾਈ, ਤੇ ਫਿਰ ਉਸ ਡਰ ਦੇ ਵਿੱਚ, ਰੱਬ ਦੇ ਭੈ ਦੇ ਵਿੱਚ ਹੀ ਦੂਸਰਾ ਆ ਕੇ ਲੁਕ ਜਾਂਦਾ ਹੈ, ਉਸ ਦੀ ਕੋਈ ਹੋਂਦ ਨਹੀਂ ਰਹਿੰਦੀ. ਜੋ ਡਰ ਡਰੇ ਤਾਂ ਫਿਰ ਡਰ ਲਾਗੇ, ਪਰ ਜਿਨ੍ਹਾਂ ਨੂੰ ਰੱਬ ਦੀ ਭੈ ਭਾਵਨੀ ਨਹੀਂ ਹੈ ਉਹ ਫਿਰ ਦੂਸਰੇ ਡਰਾਂ ਦੇ ਵਿੱਚ ਹੀ ਆਪਣੀ ਜ਼ਿੰਦਗੀ ਬਸਰ ਕਰਦੇ ਨੇ, ਡਰ ਡਰ ਕੇ ਜਿਉਂਦੇ ਨੇ. ਨਿਡਰ ਹੁਆ, ਜਿਹੜਾ ਰੱਬ ਦੇ ਨਾਲ ਜੁੜ ਗਿਆ ਉਹ ਨਿਡਰ ਬਣ ਗਿਆ. ਡਰ ਉਰ ਹੋਏ ਭਾਗੇ, ਕਿ ਫਿਰ ਜਿਹੜਾ ਦੂਜਾ ਡਰ ਹੈ ਉਹ ਦਿਲ 'ਚੋਂ ਦੌੜ ਜਾਂਦਾ, ਔਰ ਦਿਲ ਨੂੰ ਕਹਿੰਦੇ ਨੇ. ਤੇ 20 ਨੰਬਰ ਸ਼ਲੋਕ ਹੈ. ਢੱਡਾ ਟਿਗ ਢੂੰਡੈ ਕਤ ਆਨਾ, ਢੂੰਡਤ ਹੀ ਟਹਿ ਗਏ ਪੁਰਾਨਾ, ਚੜ ਸੁਮੇਰ ਢੂੰਡ ਜਬ ਆਵਾ,
ਜੈ ਗੜ ਗੜਿਓ ਸੋ ਗੜ ਮੈਂ ਪਾਵਾ, ਕਿ ਢੱਡਾ ਸ਼ਬਦ ਇਹ ਕਹਿੰਦਾ ਹੈ ਕਿ ਭਾਈ ਤੂੰ ਕਿੱਥੇ ਥਾਂ ਥਾਂ ਉਹਨੂੰ ਲੱਭਦਾ ਫਿਰਦਾ ਹੈ, ਉਹ ਆਪਣਾ ਜੀਵਨ ਵਕਾਰ ਕਰ ਰਿਹਾ। ਢੱਡਾ ਢਿੱਡ ਢੂੰਡਿਆ ਕਤ ਆਨਾ, ਢੂੰਡਤ ਹੀ ਟਹਿ ਗਏ ਪ੍ਰਾਨ। ਉਸ ਰੱਬ ਨੂੰ ਲੱਭਦੇ ਲੱਭਦੇ ਹੀ ਜਿਹੜਾ ਹੋਰ ਥਾਵਾਂ ਤੇ ਤੇਰੀ ਅਖੀਰਲੇ ਸਾਹ ਆ ਗਏ, ਪ੍ਰਾਣ ਮੁੱਕ ਗਏ। ਚੜ ਸੁਮੇਰ ਢੂੰਡ ਜਬ ਆਵਾ, ਕਿ ਵੀ ਮੈਂ ਪਹਾੜ ਤੇ ਚੜ੍ਹ ਕੇ ਵੀ ਜੇ ਲੱਭ ਲਾਂ ਉਹਨੂੰ ਰੱਬ ਨੂੰ, ਤੇ ਉੱਥੋਂ ਲੱਭ ਕੇ ਜਦੋਂ ਮੈਂ ਵਾਪਸ ਆਵਾਂਗਾ ਤੇ ਫਿਰ ਮੈਨੂੰ ਇਸ ਗੱਲ ਦੀ ਸਮਝ ਆਏਗੀ ਜੈ ਗੜ ਗੜਿਓ ਸੋ ਗੜ ਮੈਂ ਪਾਵਾ, ਕਿ ਜਿਹੜਾ ਰੱਬ ਇਸ ਸਰੀਰ ਕਿਲੇ ਦੇ ਵਿੱਚ ਸੀ ਜੀ ਉਹਨੂੰ ਮੈਂ ਛੱਡ ਕੇ ਪਹਾੜਾਂ ਤੇ ਲੱਭਦਾ ਰਿਹਾ, ਸਾਰੀ ਜ਼ਿੰਦਗੀ ਹੋਰ ਥਾਂ ਲੱਭਦਾ ਰਿਹਾ। ਜੈ ਗੜ ਗੜਿਓ, ਜਿਹਨੇ ਇਹ ਗੜ ਬਣਾਇਆ ਸੀ, ਕਿਲਾ ਬਣਾਇਆ ਸੀ, ਸਰੀਰ ਬਣਾਇਆ ਸੀ, ਇਸ ਕਿਲੇ ਦੇ ਵਿੱਚ ਉਹ ਆਪ ਬੈਠਾ ਔਰ ਇਸ ਨੂੰ ਅੰਦਰ ਹੀ ਪਾਇਆ ਜਾ ਸਕਦਾ, ਉਹ ਬਾਹਰ ਕਿਤੇ ਟੱਕਰਾਂ ਮਾਰਨ ਦੇ ਨਾਲ ਰੱਬ ਨਹੀਂ ਮਿਲਦਾ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਦਰਸ਼ਕਾਂ ਕੋਲੋਂ ਇਜਾਜ਼ਤ ਲਈਏ, ਮੈਂ ਇੱਕ ਅਨਾਉਂਸਮੈਂਟ ਕਰਨਾ ਚਾਹੁੰਦੀ ਹਾਂ ਆਪਣੇ ਦਰਸ਼ਕਾਂ ਨੂੰ ਕਿ ਉਹ ਸਾਡੇ ਇਸ ਟੀਵੀ 84 ਨੂੰ RCN ਰਾਹੀਂ, ਬੈਲ 5 ਕੈਨੇਡਾ, ਜਾਦੂ ਬਾਕਸ, ਆਨਲਾਈਨ ਸਟ੍ਰੀਮਿੰਗ, ਟਾਈਮ ਵਾਰਨਰ, ਫੇਸਬੁੱਕ ਅਤੇ ਟੀਵੀ 84 ਦੀ ਐਪ ਰਾਹੀਂ ਦੇਖ ਸਕਦੇ ਨੇ। ਰੋਕੂ ਤੇ ਵੀ ਦੇਖ ਸਕਦੇ ਨੇ ਇਸ ਪ੍ਰੋਗਰਾਮ, ਇਸ ਟੀਵੀ ਚੈਨਲ ਨੂੰ। ਤੇ ਹੁਣ ਆਪਾਂ ਡਾਕਟਰ ਸਾਹਿਬ ਆਪਣੇ ਦਰਸ਼ਕਾਂ ਕੋਲ ਲੈਂਦੇ ਆ ਇਜਾਜ਼ਤ। ਉਹਦੇ ਨਾਲ ਗਲੋਬਲ ਟੀਵੀ CPN ਦੀ ਜਿਹੜੀ ਹੈ ਐਪ, ਉਹ ਹੁਣ ਅਵੇਲੇਬਲ ਹੈ। ਉਹਦੇ 4 ਚੈਨਲ ਜਿਵੇਂ ਅਸੀਂ ਦੱਸਿਆ ਸੀ, ਉਹਨੇ ਚੌਥਾ ਚੈਨਲ ਟੀਵੀ 84 ਹੈ, $7 ਪਰ ਮੰਥ ਸਬਸਕ੍ਰਿਪਸ਼ਨ ਹੈ ਜੀ। ਸੋ ਇਸ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਆਪਣੇ ਵਿਊਅਰਸ ਕੋਲੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਆਗਿਆ ਦਿਓ। ਦੇਖਦੇ ਰਹੋ ਟੀਵੀ 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਟੈਕਸ